ਵੱਡੇ ਹਿੱਸੇ ਸਿੱਖਾਂ ਦੇ ਨੂੰ ਸਮਝ ਹੋਏ ਨਾ ਹੋਏ, ਲੇਕਿਨ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖ ਕੌਮ ਵੱਡਾ ਚੈਲੰਜ ਹੈ। ਇਸ ਲਈ ਜਿੱਥੇ ਉਹ ਹਰ ਹਾਲਤ ਦੇ ਵਿੱਚ 2027 ਦੇ ਵਿੱਚ ਪੰਜਾਬ ਕੈਪਚਰ ਕਰਨਾ ਚਾਹੁੰਦੇ ਨੇ ਜਾਂ ਐਟਲੀਸਟ ਕਿੰਗ ਮੇਕਰ ਬਣਨ ਦੇ ਲਈ ਉਨੇ MLA ਲੈਣਾ ਚਾਹੁੰਦੇ ਨੇ, ਉੱਥੇ ਉਹ ਦੂਸਰੇ ਢੰਗ ਦੇ ਨਾਲ ਵੀ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਫੈਲਾਉਣ ਦੀ ਲਾਈਨ ਹੈ, ਉਹਦੇ ਥੱਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਸਿੱਖਾਂ ਨੂੰ ਦੁਬਾਰਾ ਸਬਕ ਸਿਖਾਉਣ ਦਾ ਟਾਈਮ ਆ ਗਿਆ। ਇਹੀ ਰੀਜ਼ਨ ਹੈ ਵੀ ਉਹਨਾਂ ਨੇ ਜਿੱਥੇ ਸਾਡੀਆਂ ਸੰਸਥਾਵਾਂ ਦੇ ਵਿੱਚ ਘੁਸਪੈਠ ਕੀਤੀ ਹੈ, ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ B ਟੀਮ, ਇਹ ਬਹੁਤ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਕੀ ਹੁੰਦਾ ਪਤਾ ਨਹੀਂ ਲੱਗਦਾ ਹੁੰਦਾ। 2015 ਤੋਂ ਲਗਾਤਾਰਤਾ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਬਰਾਬਰ ਰੱਖਿਆ ਹੋਇਆ ਹੈ। ਔਰ ਇਹ ਜਿਹੜੀ ਘਟਨਾ ਉੱਤਰਾਖੰਡ ਦੇ ਹਵਾਲੇ ਦੇ ਨਾਲ ਹੇਮਕੁੰਟ ਸਾਹਿਬ ਜਾ ਰਹੇ ਨੌਜਵਾਨਾਂ ਦੇ ਨਾਲ, ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਭਾਵੇਂ ਸਰਕਾਰ ਉੱਥੇ ਕਾਂਗਰਸ ਦੀ ਹੈ, ਪਰ ਹੁਣ ਵੀ ਜੇ ਉਹਨਾਂ ਦੀਆਂ 3-4 ਮਿਊਨਿਸਪਲ ਕਮੇਟੀਆਂ ਵੱਡੀਆਂ ਉਹ BJP ਦੇ ਕੋਲ ਆਈਆਂ ਨੇ, ਥਾਟ ਉਹੀ ਹਿੰਦੂ ਤੋਂ ਵੀ ਐਗਜ਼ਿਸਟ ਕਰਦੀ ਹੈ। ਜਿਸ ਅੰਦਾਜ਼ ਦੇ ਵਿੱਚ ਇਹ IT ਸੈੱਲ ਨੇ ਨੈਗੇਟਿਵਿਟੀ ਕ੍ਰੀਏਟ ਕਰਨੀ ਸ਼ੁਰੂ ਕੀਤੀ ਹੈ, ਕਿਉਂਕਿ ਉਹ ਆਲਰੇਡੀ ਜੂਨ 84 ਨਵੰਬਰ 84 ਤੋਂ ਬਾਅਦ ਫੌਰਨ ਰਾਜੀਵ ਗਾਂਧੀ ਨੇ ਦਸੰਬਰ ਦੇ ਵਿੱਚ ਇਲੈਕਸ਼ਨਾਂ ਕਰਵਾਈਆਂ ਔਰ 3/4 ਸੀਟਾਂ ਜਿਹੜੀਆਂ ਕਦੇ ਉਹਦੀ ਨਾ ਮਾਂ ਨੂੰ ਮਿਲੀਆਂ ਸੀ ਨਾ ਉਹਦੇ ਨਾਨੇ ਨੂੰ ਮਿਲੀਆਂ ਸੀ, ਉਹਦੇ ਨਾਲ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਐਂਟੀ ਸਿੱਖ ਮਾਹੌਲ ਦੇ ਵਿੱਚ। ਔਰ ਇਹ ਸਾਰਾ ਮਾਹੌਲ ਇਸ ਲਈ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਕਹਿਣ ਕਿ ਜੀ ਦੇਖੋ ਸਿੱਖ ਹੀ ਇਹਦੇ ਲਈ ਜ਼ਿੰਮੇਵਾਰ ਨੇ। ਦੇਖੋ ਜੀ ਅਟੈਕ ਕਰਤਾ ਤਲਵਾਰ ਨਾਲ, ਉੱਥੇ ਹਿਮਾਚਲ 'ਚ ਕਰਤਾ ਅਟੈਕ, ਉੱਥੇ ਚੰਬੋਲੀ ਕਰਨ ਪ੍ਰਯਾਗ 'ਚ ਕਰਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि उत्तराखंड के चंबोली जिले के कर्णप्रयाग शहर में सिखां के खिलाफ लोकल गुंडियां वालों की गई हिंसा की आड़ में BJP के IT सैल ने सिख विरोधी प्रचार सिखरां ते पहुंचा दिता है। साडा खदशा है कि आखिर सियासी एजेंडे लिए पंजाब चोणां नूं मुख रखदिआं आउण वाले दिनां विच सिखां खिलाफ फिरकू हिंसा ਤੇ ਭੰਡੀ ਪ੍ਰਚਾਰ ਵਿੱਚ ਹੋਰ ਵਾਧਾ ਹੋਵੇਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ BJP ਦੀਆਂ ਸਰਗਰਮੀਆਂ ਨੇ, ਬੇਸ਼ੱਕ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਤਾਂ ਉਹ ਜਿਹਨੂੰ ਟਨਲ ਵਿਜ਼ਨ ਕਹਿੰਦੇ ਨੇ ਉਹ ਹੈ, ਉਸ ਤੋਂ ਬਿਯੋਂਡ ਨਾ ਉਹਨਾਂ ਨੂੰ ਕੋਈ ਨਜ਼ਰ ਆਉਂਦਾ ਜਾਂ ਦੂਜਾ। ਪਰ ਜਦੋਂ ਤੁਸੀਂ ਬਾਹਰ ਬੈਠ ਕੇ ਇੱਕ ਆਬਜ਼ਰਵੇਟਰੀ ਦੇ ਉਹ ਸਟੇਟਸ ਵਾਂਗ ਦੇਖੋ ਤੇ ਤੁਹਾਨੂੰ ਜਿਹੜੀ ਟਾਈਮਿੰਗ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ BJP ਤਾਂ ਇੱਕ ਛੋਟੀ ਬ੍ਰਾਂਚ ਹੈ। RSS ਨੇ 70 ਤੋਂ ਜ਼ਿਆਦਾ ਉਹਨਾਂ ਦੀਆਂ ਬ੍ਰਾਂਚਾਂ, ਇੱਕ ਪੋਲੀਟੀਕਲ ਪਾਰਟ ਹੈ। ਪਰ ਜਦੋਂ ਤੋਂ BJP 12 ਸਾਲਾਂ ਤੋਂ ਸਿੱਧੇ ਤੌਰ ਤੇ ਪੋਲੀਟੀਕਲ ਪਾਵਰ ਉਹਨਾਂ ਦੇ ਹੱਥ 'ਚ ਆਈ ਹੈ 2014 ਤੋਂ ਲੈ ਕੇ, ਉਹਨਾਂ ਨੇ ਜਿੰਨੇ ਸ਼ੋਬੇ ਨੇ ਸਾਰੇ ਹੀ ਉਹਨਾਂ 'ਤੇ ਤਾਂ ਕੰਟਰੋਲ ਕੀਤਾ ਹੀ ਹੈ। ਔਰ ਇਸ ਵੇਲੇ ਜੋ ਉਹਨਾਂ ਨੇ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਹਾਲ ਕਰ ਦਿੱਤਾ ਹੈ ਇੰਡੀਆ ਦੀ, ਕਿ ਜੇ ਉਹਨਾਂ ਦੇ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਹਾਰਦੀ ਹੈ ਤਾਂ ਆਲਮੋਸਟ 20 ਤੋਂ ਜ਼ਿਆਦਾ MP ਉਹਨਾਂ ਨੇ ਉਹਨਾਂ ਨੂੰ ਅੱਡ ਗਰੁੱਪ ਬਣਾ ਕੇ ਤੇ ਅੱਡ ਰੈਕਗਨੀਸ਼ਨ ਪਾਰਟੀ ਤੋੜ ਦਿੱਤੀ, MLA ਕਿੰਨੇ ਤੋੜ ਦਿੱਤੇ। ਸ਼ਿਵ ਸੈਨਾ ਜਿਹੜੀ ਪਿਛਲੇ ਕੱਲ ਤੱਕ ਹਲਾਈ ਸੀ ਉਹਨਾਂ ਦੀ, ਉਹ ਪਹਿਲਾਂ ਹੀ 2 ਗਰੁੱਪ ਤੋੜੇ ਹੋਏ ਨੇ। ਇੱਕ ਸ਼ਿੰਦੇ ਗਰੁੱਪ ਜਿਹੜਾ ਪਾਵਰ 'ਚ ਹੈ BJP ਨਾਲ, ਜਿਹੜਾ ਬਾਲ ਠਾਕਰੇ ਦਾ ਮੁੰਡਾ ਹੈ ਉਹਦੇ ਨਾਲ ਜਿਹੜੀ ਪਾਰਟੀ ਹੈ ਉਹਦੇ 6 ਤੋਂ ਜ਼ਿਆਦਾ MP ਜਿਹੜੇ ਨੇ ਉਡਾ ਲਏ ਨੇ। ਹੁਣ ਇਹੀ ਕਹਾਣੀ ਜਿਹੜੀ ਆ ਰਹੀ ਹੈ ਕਿ ਸਮਾਜਵਾਦੀ ਪਾਰਟੀ ਦੇ ਨਾਲ UP ਦੇ ਵਿੱਚ
ਜਿਹੜਾ ਉਹਨਾਂ ਦੇ ਜਿੰਨੇ ਵੀ MP ਨੇ ਕਾਫੀ ਵੱਡੀ ਗਿਣਤੀ 'ਚ ਜਿੱਤੇ ਸੀਗੇ, ਉਹਨਾਂ 'ਚੋਂ ਇੱਕ ਹਿੱਸੇ ਨੂੰ ਇਹਨਾਂ ਨੇ ਆਪਣੇ 'ਚ ਲੜਾਉਣਾ। ਹੁਣ ਉਹ ਕਿਸ ਕੰਮ ਤੇ ਲੱਗੇ ਹੋਏ ਨੇ, ਕਿਉਂਕਿ ਉਹਨਾਂ ਨੇ ਜਦੋਂ ਕਿ UP ਬਿਹਾਰ ਵਗੈਰਾ ਦੇ ਵਿੱਚ ਆਪਣੀ ਪਾਵਰ ਕੰਸੋਲੀਡੇਟ ਕਰਨ ਲਈ ਡੀਲਿਮਿਟੇਸ਼ਨ ਪ੍ਰੋਸੈਸ ਕੇ ਨਵੇਂ ਹਲਕੇ ਆਬਾਦੀ ਵਾਈਜ਼ ਹੋਣ, ਤੇ ਉਹ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਦੇ ਨਾਲ ਜ਼ਰੂਰੀ ਨੇ, ਸੰਵਿਧਾਨ 'ਚ ਸੰਸ਼ੋਧਨ ਜੀ ਔਰ ਸੋਧ ਜਿਹਨੂੰ ਅਸੀਂ ਪੰਜਾਬੀ 'ਚ ਕਵਾਂਗੇ। ਲੇਕਿਨ ਉਹਨਾਂ ਕੋਲ 2/3 ਕੀ, ਉਹਨਾਂ ਕੋਲ ਤਾਂ ਸਿੰਪਲ ਮੈਜੋਰਟੀ ਵੀ ਆਪਣੇ 240 ਨੇ ਔਰ ਤੇਲਗੂ ਦੇਸਮ ਔਰ ਨਤੀਸ਼ ਕੁਮਾਰ ਦੀ ਪਾਰਟੀ ਨਾਲ ਹਕੂਮਤ ਬਣਾਈ ਹੈ। ਸੋ ਉਹ ਇਹ ਚਾਹੁੰਦੇ ਨੇ ਕਿ ਭਾਈ ਇਹ ਸਾਰੀਆਂ ਹੀ ਜਿੰਨੇ ਕਿ ਐਗਜ਼ਿਸਟਿੰਗ ਨੇ, ਬਜਾਏ ਕਿ ਉਹਨਾਂ ਨੂੰ ਇਹ ਤਾਂ ਨਜ਼ਰ ਆਉਂਦਾ ਵੀ ਲੋਕਾਂ ਦੇ ਵਿੱਚ ਜਾ ਕੇ ਜਾਂ ਦੂਜੇ ਭਾਵੇਂ ਤੁਸੀਂ EVM ਵਰਤ ਲਓ, ਦੂਜਾ ਵਰਤ ਲਓ, ਤੁਸੀਂ ਨਹੀਂ ਡਾਇਰੈਕਟਲੀ ਲੈ। ਉਹਨਾਂ ਨੇ ਕਿਹਾ ਵੀ ਜਿਹੜੇ ਚੁਣੇ ਹੋਏ ਨੇ ਜੇ ਇਹਨਾਂ ਨੂੰ ਹੀ ਅਸੀਂ ਲੈ ਕੇ 2/3 ਮੈਜੋਰਟੀ ਬਣਾ ਲਈਏ ਆਪਣੇ ਉਹ ਸਾਰੇ 'ਚ, ਔਰ ਉਸ ਤੋਂ ਬਾਅਦ ਤੁਸੀਂ ਕਨਸਟੀਟਿਊਸ਼ਨ ਅਮੈਂਡ ਕਰੋ, ਹਿੰਦੂ ਰਾਸ਼ਟਰ ਐਲਾਨ ਦਿਓ, ਡੀਲਿਮਿਟੇਸ਼ਨ ਕਰ ਦਿਓ, ਜੋ ਮਰਜ਼ੀ ਸਾਰੇ ਹਕੂਕ ਦੂਜਿਆਂ ਦੇ ਖੋਹ ਲਓ, ਡੀਫਰੈਂਚਾਈਜ਼ ਕਰ, ਜਦੋਂ 2/3 ਬਹੁਮਤ ਹੋਏ ਔਰ ਉਸ ਹੁਣ ਉਹਦੇ ਲਈ ਜਿਹੜਾ ਇੱਕ ਪਾਸੇ ਤਾਂ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ 29 ਸਟੇਟਾਂ 'ਚੋਂ ਆਲਮੋਸਟ 23 ਜਾਂ 24 ਉਹਨਾਂ ਦੇ ਵਿੱਚ ਆਪਣੀਆਂ ਹਕੂਮਤਾਂ ਵੀ ਬਣਾਈਆਂ ਹੋਈਆਂ ਨੇ। ਹੁਣ ਜਿਹੜੀ ਉਹਨਾਂ ਦੇ ਲਈ ਸਭ ਤੋਂ ਵੱਡੀ ਸਿਰਦਰਦ ਹੈ ਇੰਡੀਅਨ ਸਿਸਟਮ ਲਈ, ਏਜੰਸੀਆਂ ਦੇ ਲਈ, ਉਹ 20 ਕਰੋੜ ਮੁਸਲਮਾਨ ਨਹੀਂ ਨੇ। ਜੰਮੂ ਕਸ਼ਮੀਰ ਦਾ ਕੰਡਾ ਵੀ ਉਹਨਾਂ ਨੇ ਕਾਫੀ ਹੱਦ ਤੱਕ ਕੱਢ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ। ਉੱਥੇ ਜਿਹੜਾ ਉਹ ਉਸ ਨੂੰ ਉਮਰ ਅਬਦੁੱਲਾ ਨੂੰ ਬਿਠਾਇਆ ਹੋਇਆ, ਉਹ ਮੰਗੀ ਜਾਂਦਾ ਆ ਕੇ ਜੀ ਸਾਨੂੰ ਸਟੇਟ ਦਾ ਹੀ ਦਰਜਾ ਦੇ ਦਿਓ। ਕਿੱਥੇ UN ਦੇ ਵਿੱਚ ਕੇਸ ਆਰਟੀਕਲ 370-35A ਤਾਂ ਲੋਕਲ ਸੀ, UN ਦੇ ਵਿੱਚ ਡਿਸਪਿਊਟਡ ਟੈਰੀਟਰੀ। ਕਿੱਥੇ ਇੰਡੀਆ ਦੀ ਜਿਹੜੀ ਫਸਟ ਸੈਕਟਰੀ ਆ ਉਹ UN 'ਚ ਖਲੋ ਕੇ ਪਾਕਿਸਤਾਨ ਨੂੰ ਵੰਗਾਰ ਰਹੀ ਹੈ ਕਿ ਜੀ ਇਹ ਜਿਹੜਾ ਤੁਹਾਡੇ ਕੋਲ ਆਜ਼ਾਦ ਕਸ਼ਮੀਰ ਸਾਡੇ ਹਵਾਲੇ ਕਰੋ, ਇਹ ਸਾਡੀ ਟੈਰੀਟਰੀ ਹੈ, ਔਰ ਉਹਨੂੰ ਫਰੈਂਕਨਸਟਾਈਨ ਕਹਿ ਰਹੀ ਹੈ ਪਾਕਿਸਤਾਨ। ਲੇਕਿਨ ਉਹਨਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਸਿਰਦਰਦ ਹੈ ਉਹ ਨਾ ਪਾਕਿਸਤਾਨ ਰਿਹਾ, ਉਹਨੂੰ ਵੀ ਲੱਗਦੇ ਨੇ ਕਿ ਬਈ ਅਸੀਂ ਉਹ ਡਰ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਤੀ ਫਲਾਣਾ ਕਰ। ਉਹਨਾਂ ਦੇ ਲਈ ਸਿੱਖ ਸਭ ਤੋਂ ਵੱਡੀ, ਇਹ ਵੱਡੇ ਹਿੱਸੇ ਸਿੱਖਾਂ ਦੇ ਨੂੰ ਸਮਝ ਹੋਏ ਨਾ ਹੋਏ, ਲੇਕਿਨ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖ ਕੌਮ ਵੱਡਾ ਚੈਲੰਜ ਹੈ। ਇਸ ਲਈ ਜਿੱਥੇ ਉਹ ਹਰ ਹਾਲਤ ਦੇ ਵਿੱਚ 2027 ਦੇ ਵਿੱਚ ਪੰਜਾਬ ਕੈਪਚਰ ਕਰਨਾ ਚਾਹੁੰਦੇ ਨੇ, ਜਾਂ ਐਟਲੀਸਟ ਕਿੰਗ ਮੇਕਰ ਬਣਨ ਦੇ ਲਈ ਉਹਨੇ MLA ਲੈਣਾ ਚਾਹੁੰਦੇ ਨੇ, ਉੱਥੇ ਉਹ ਦੂਸਰੇ ਢੰਗ ਦੇ ਨਾਲ ਵੀ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਫੈਲਾਉਣ ਦੀ ਲਾਈਨ ਹੈ, ਉਹਦੇ ਥੱਲੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਸਿੱਖਾਂ ਨੂੰ ਦੁਬਾਰਾ ਸਬਕ ਸਿਖਾਉਣ ਦਾ ਟਾਈਮ ਆ ਗਿਆ। ਇਹੀ ਰੀਜ਼ਨ ਹੈ ਵੀ ਉਹਨਾਂ ਨੇ ਜਿੱਥੇ ਸਾਡੀਆਂ ਸੰਸਥਾਵਾਂ ਦੇ ਵਿੱਚ ਘੁਸਪੈਠ ਕੀਤੀ ਹੈ, ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ B ਟੀਮ, ਉਹ ਇਹ ਬਹੁਤ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਕੀ ਹੁੰਦਾ ਪਤਾ ਨਹੀਂ ਲੱਗਦਾ ਹੁੰਦਾ। 2015 ਤੋਂ ਲਗਾਤਾਰਤਾ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਬਰਾਬਰ ਰੱਖਿਆ ਹੋਇਆ ਹੈ। ਕਿਵੇਂ ਜਿਹੜੇ ਸੌਦਾ ਸਾਧ ਤੋਂ ਲੈ ਕੇ ਦੂਜੇ ਸਾਰੇ ਜਿਹੜੇ ਨੇ ਉਹ ਰਾਧਾ ਸੁਆਮੀ ਔਰ ਆਸ਼ੂਤੋਸ਼ੀਏ ਔਰ ਦੂਜੇ ਉਹ ਵੀ ਲਾਈਵ ਰੱਖੇ ਹੋਏ ਨੇ, ਉਹਨਾਂ ਦੀ ਵੀ ਮਦਦ ਲੈ ਰਹੇ ਨੇ। ਔਰ ਇਹ ਜਿਹੜੀ ਘਟਨਾ ਉੱਤਰਾਖੰਡ ਦੇ ਹਵਾਲੇ ਦੇ ਨਾਲ ਹੇਮਕੁੰਟ ਸਾਹਿਬ ਜਾ ਰਹੇ ਨੌਜਵਾਨਾਂ ਦੇ ਨਾਲ, ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਭਾਵੇਂ ਸਰਕਾਰ ਉੱਥੇ ਕਾਂਗਰਸ ਦੀ ਹੈ, ਪਰ ਹੁਣ ਵੀ ਜੇ ਉਹਨਾਂ ਦੀਆਂ 3-4 ਮਿਊਨਿਸਪਲ ਕਮੇਟੀਆਂ ਵੱਡੀਆਂ ਉਹ BJP ਦੇ ਕੋਲ ਆਈਆਂ ਨੇ, ਥਾਟ ਉਹੀ ਹਿੰਦੂ ਤੋਂ ਵੀ ਐਗਜ਼ਿਸਟ ਕਰਦੀ ਹੈ। ਸੋ ਉਹਦੇ ਥੱਲੇ ਇਹ ਸਾਡਾ ਮੰਨਣਾ ਹੈ ਕਿ ਇਹ ਜਿਹੜਾ ਹੁਣ ਇਹ ਘਟਨਾ ਇੱਕ ਆਈਸੋਲੇਟਿਡ ਘਟਨਾ ਨਹੀਂ ਹੈ ਜੋ ਕਰਨ ਪ੍ਰਯਾਗ, ਇੱਕ ਪੈਟਰਨ ਹੈ ਜਿਹੜਾ ਹਿਮਾਚਲ 'ਚ ਸੈੱਟ ਕੀਤਾ, ਉੱਤਰਾਖੰਡ ਦੇ ਵਿੱਚ ਹੁਣ ਬਰਾਬਰ ਹੋ ਰਿਹਾ। ਪਰ ਇਹਨੂੰ ਜਿਵੇਂ BJP ਦਾ IT ਸੈੱਲ ਇਹ ਸਾਰਿਆਂ ਨੂੰ ਹਵਾ ਦੇ ਰਿਹਾ, ਜਿਵੇਂ ਐਂਟੀ ਸਿੱਖ ਕੈਂਪੇਨ ਸ਼ੁਰੂ ਕੀਤਾ, ਇਹ ਉਹ ਯਾਦ ਦਹਾਨੀ ਹੈ। ਉਦੋਂ ਅਜੇ ਇਸ ਲੈਵਲ ਦੇ ਉੱਤੇ ਤਾਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਸੋਸ਼ਲ ਮੀਡੀਆ ਲੈਵਲ ਤਾਂ। ਲੇਕਿਨ 80s ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ 3 ਸਾਲ ਪਹਿਲਾਂ 1980 ਜਦੋਂ ਪਾਵਰ ਦੇ ਵਿੱਚ ਆਉਂਦੀ ਹੈ, ਤੇ ਜੋ ਕੁਛ ਉਹਨਾਂ ਦੇ ਪ੍ਰਿੰਟ ਮੀਡੀਆ 'ਚ ਚੱਲਦਾ ਸੀ, ਜੋ ਕੁਛ ਉਹਨਾਂ ਦੇ ਦੂਰਦਰਸ਼ਨ ਔਰ ਦੂਸਰੇ 'ਤੇ ਚੱਲਦਾ ਸੀ, ਉਹਨੇ ਉਹ ਗਰਾਊਂਡ ਤਿਆਰ ਕਰ ਦਿੱਤੀ ਕਿ ਜਦੋਂ ਜੂਨ 84 ਔਰ ਫਿਰ ਨਵੰਬਰ 84 ਦੇ ਸਿੱਖ ਨਸਲਕੁਸ਼ੀ ਹੋਈ, ਤੁਹਾਡੇ ਲਈ ਕੋਈ ਹਮਦਰਦੀ ਦਾ ਲਫ਼ਜ਼ ਕਿ ਜਿਹੜੀ ਵਾਸਟ ਮੈਜੋਰਿਟੀ ਕਹਿਣ ਨੂੰ ਅਸੀਂ ਭਾਵੇਂ ਕਹੀ ਜਾਈਏ ਕਿ ਜੀ ਜਿਹੜੇ 85% ਤਾਂ ਬਹੁਜਨ ਨੇ, ਉਹ ਤਾਂ ਬੈਕਵਰਡ ਨੇ, ਸ਼ਡਿਊਲ ਕਾਸਟ ਨੇ, ਸ਼ਡਿਊਲ ਟਰਾਈਬ ਨੇ, ਬ੍ਰਾਹਮਣ ਔਰ ਹਾਈ ਕਾਸਟ ਤਾਂ 15% ਨੇ। ਲੇਕਿਨ ਜਦੋਂ ਇਸ ਕਿਸਮ ਦਾ ਪ੍ਰੋਪੇਗੈਂਡਾ ਹੁੰਦਾ ਹੈ ਜਾਂ ਨੈਗੇਟਿਵਿਟੀ ਹੁੰਦੀ ਹੈ, ਸਭ ਤੋਂ ਜ਼ਿਆਦਾ
ਅੱਗੇ ਆ ਕੇ ਅਗਜ਼ਨੀਆਂ ਕਰਨ ਵਾਲੇ, ਹਮਲੇ ਕਰਨ ਵਾਲੇ ਦੂਜੇ, ਉਹ ਇਹਨਾਂ ਵਰਗਾਂ ਚੋਂ ਹੀ ਹੁੰਦੇ ਨੇ। ਉਹ ਕੋਈ ਬ੍ਰਾਹਮਣ ਤਾਂ ਨਹੀਂ ਹੁੰਦੇ ਜਾਂ ਕੋਈ ਇਹਨਾਂ ਦੇ ਆਪਣੇ ਜਿਹੜੇ ਨੇ ਉਹ ਤਾਂ ਪਿੱਛੋਂ ਬੈਠ ਕੇ ਹਦਾਇਤ ਕਰ ਰਹੇ ਹੁੰਦੇ ਨੇ। ਲੇਕਿਨ ਇਸ ਸਾਰੇ ਦਾ ਨਤੀਜਾ ਇਹ ਹੋਇਆ ਜੋ ਇਹਨਾਂ ਨੇ 2-3 ਸਾਲ 80 ਤੋਂ 83 ਤੱਕ ਕੀਤਾ ਕਿ ਜੂਨ 84, ਨਵੰਬਰ 84 ਤੁਹਾਡੇ ਲਈ ਕੋਈ ਹਮਦਰਦੀ ਦੀ ਆਵਾਜ਼ ਨਹੀਂ ਸੀ। ਰਾਦਰ ਇਹ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਜਿਹੜਾ ਨਾਨਾ ਜੀ ਦੇਸ਼ਮੁਖ, ਜਿਹਨੂੰ ਭਾਰਤ ਰਤਨ ਦਾ ਅਵਾਰਡ ਮੋਦੀ ਨੇ ਦਿੱਤਾ ਹੈ, RSS ਦਾ ਆਈਡੀਆਲੋਗ, ਇਹ 9 ਨਵੰਬਰ 1984 ਨੂੰ ਇੱਕ ਲੈਟਰ ਸਾਰੇ ਪਾਰਲੀਮੈਂਟੇਰੀਅਨਸ ਔਰ ਦੂਸਰਿਆਂ ਨੂੰ ਜਾਰੀ ਕਰਦਾ ਹੈ, ਜਿਹਦੇ 'ਚ ਉਹ ਕਹਿੰਦਾ ਕਿ ਭਾਈ ਸਿੱਖਾਂ ਨੇ ਬੜੀ ਅੱਤ ਚੁੱਕੀ ਹੋਈ ਸੀ, ਇਹ ਆਪਣੇ ਆਪ ਨੂੰ ਹਿੰਦੂ ਸਮਾਜ ਤੋਂ ਅੱਡ ਸਮਝਦੇ ਸੀ ਔਰ ਇਹ ਸਾਰਾ ਜਿਹੜਾ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਤੇ ਸਿੱਖਾਂ ਨੂੰ ਵੀ ਉਹਨੇ ਸਲਾਹ ਦਿੱਤੀ ਕਿ ਜੀ ਤੁਸੀਂ ਹੁਣ ਟਿਕ ਕੇ ਬਹਿ ਜਾਓ ਕਿਉਂਕਿ ਤੁਸੀਂ ਇਹ ਡਿਜ਼ਰਵ ਕਰਦੇ ਸੀ। ਔਰ ਇਸ ਨੂੰ ਬੜਾ ਉਹਨਾਂ ਨੇ ਸੈਲੀਬ੍ਰੇਟ ਕੀਤਾ। ਔਰ ਕਿੰਨੇ ਕੇਸ RSS ਵਾਲਿਆਂ ਦੇ ਵੀ ਖਿਲਾਫ ਸੀਗੇ ਜਿਹੜੇ ਵਾਜਪਾਈ ਦੀ ਸਰਕਾਰ ਦੇ ਦੌਰਾਨ ਵਾਪਸ ਲੈ ਗਏ। ਹੁਣ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਬਾਰੇ ਹੁਣ ਵੀ ਜਿਹੜੀ ਜਿਸ ਅੰਦਾਜ਼ ਦੇ ਵਿੱਚ ਇਹ IT ਸੈੱਲ ਨੇ ਨੈਗੇਟਿਵਿਟੀ ਕ੍ਰੀਏਟ ਕਰਨੀ ਸ਼ੁਰੂ ਕੀਤੀ ਹੈ, ਕਿਉਂਕਿ ਉਹ ਆਲਰੇਡੀ ਜੂਨ 84, ਨਵੰਬਰ 84 ਤੋਂ ਬਾਅਦ ਫੌਰਨ ਰਾਜੀਵ ਗਾਂਧੀ ਨੇ ਦਸੰਬਰ ਦੇ ਵਿੱਚ ਇਲੈਕਸ਼ਨਾਂ ਕਰਵਾਈਆਂ ਔਰ 3/4 ਸੀਟਾਂ ਜਿਹੜੀਆਂ ਕਦੇ ਉਹਦੀ ਨਾ ਮਾਂ ਨੂੰ ਮਿਲੀਆਂ ਸੀ ਨਾ ਉਹਦੇ ਨਾਨੇ ਨੂੰ ਮਿਲੀਆਂ ਸੀ, ਉਹਦੇ ਨਾਲ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਐਂਟੀ ਸਿੱਖ ਮਾਹੌਲ ਦੇ ਵਿੱਚ ਔਰ ਹਰ ਥਾਂ ਜਿਹੜਾ ਗੱਦਾਰੀ ਦਾ ਇਲਜ਼ਾਮ ਲਾ ਕੇ ਔਰ ਸਿੱਖਾਂ ਨੂੰ ਬਦਨਾਮ। ਸੋ ਹੁਣ ਵੀ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਇੱਕ ਪਾਸੇ ਤਾਂ ਵਿਦਿਨ ਸਿੱਖਾਂ ਦੇ ਪਾੜ ਪਾਇਆ ਕਿ ਇੱਕ ਇੰਪੋਰਟੈਂਟ ਸੰਸਥਾ ਨੂੰ ਉਹਨਾਂ ਨੇ ਕਿ ਜੀ ਅਸੀਂ ਮਿਲਵਰਤਨ ਦੇ ਨਾਲ ਜਿਹੜਾ ਉਹ ਰਹੀਏ ਹੁਣ, ਅਦਰਵਾਈਜ਼ ਹੁਣ ਨਾ ਅਸੀਂ ਲੜ ਕੇ ਕਰ ਸਕਦੇ ਹਾਂ ਕੁਛ ਨਾ ਕੁਛ। ਇਹ ਅੰਦਰੂਨੀ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਅੰਦਰ ਆਪਣੇ ਮੋਲ ਪੈਦਾ ਕਰਨੇ ਕਿ ਅਲਟੀਮੇਟਲੀ ਉਹੀ ਅਪੋਜ਼ ਕਰਨਗੇ ਨਹੀਂ। ਔਰ ਉਹਨਾਂ ਦਾ ਵੀ ਜਿਹੜੇ ਹੈ ਉਹ RSS ਦਾ ਜਾਂ ਦੂਜਾ ਇਹੀ ਹੈ ਕਿ ਉਸ ਵੇਲੇ ਹੋਰ ਸੀ ਸੰਸਥਾ, ਅੱਜ ਹੋਰ ਹੈ ਪਿੰਡਾਂ ਵਾਲਿਆਂ ਨਾਲ ਕੰਪੇਅਰ ਕਰਕੇ। ਬਿਲਕੁਲ। ਔਰ ਇਹੀ ਪਾਰਟ ਮੈਂ ਇਸ ਸਾਰੇ ਵੇਵ ਚੋਂ ਜਿਸ ਅੰਦਾਜ਼ ਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਵੀ ਹੁਣ ਅੱਗੇ ਪਿੱਛੇ ਆ ਜਿੰਨਾ ਮਨਜਿੰਦਰ ਸਿਰਸਾ ਐਂਡ ਕੰਪਨੀ ਜਿਹੜੀ ਦਿੱਲੀ ਦੀ ਕਮੇਟੀ RSS ਆਊਟਫਿਟ ਹੈ, ਵਜ਼ੀਰ, ਇਹਨਾਂ ਦੀ ਤੁਹਾਨੂੰ ਕਿਤੇ ਬਿਆਨਬਾਜ਼ੀ ਨਹੀਂ ਨਜ਼ਰ ਆਈ ਕਿ ਭਾਈ ਇਹ ਕੀ ਹੋ ਰਿਹਾ ਹੈ। ਉੱਤਰਾਖੰਡ ਦੇ ਵਿੱਚ ਮੰਗ ਤਾਂ ਹੁਣ ਕਿਰਪਾਨਾਂ ਤੇ ਪਾਬੰਦੀਆਂ ਔਰ ਹਜ਼ੂਰ ਸਾਹਿਬ ਦੇ ਆਲੇ ਦੁਆਲੇ ਕਿਰਪਾਨਾਂ, ਜਿਹੜੇ ਦੱਖਣ ਦੇ ਸਿੱਖ ਜਿਹੜੇ ਨੇ ਸ਼ਸਤਰਧਾਰੀ ਮਲਟੀਪਲ ਉਹਨਾਂ ਕੋਲ ਜਿਹੜੇ ਨੇ ਉਹ ਸ਼ਸਤਰ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਬਿਲਕੁਲ ਉਹਨਾਂ ਨੇ ਉਹਨਾਂ ਦੀ ਉਹ ਸਾਰਾ ਜ਼ਬਤ ਕਰਕੇ ਔਰ ਫੜੋ ਫੜੀ ਕਰ ਰਹੇ ਨੇ। ਸੋ ਇਸ ਤੋਂ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕਈ ਕੁਛ ਹੀ ਕਰਨਾ ਜਦੋਂ ਤੱਕ ਇਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਭਾਈ ਹੁਣ ਸਿੱਖਾਂ ਦੀ ਖੁੰਬ ਠੱਪ ਦਿੱਤੀ ਹੈ। ਔਰ ਇਹ ਸਾਰਾ ਮਾਹੌਲ ਇਸ ਲਈ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਕਹਿਣ ਕਿ ਜੀ ਦੇਖੋ ਸਿੱਖ ਹੀ ਇਹਦੇ ਲਈ ਜ਼ਿੰਮੇਵਾਰ ਨੇ। ਦੇਖੋ ਜੀ ਅਟੈਕ ਕਰਤਾ ਤਲਵਾਰ ਨਾਲ, ਉੱਥੇ ਹਿਮਾਚਲ 'ਚ ਕਰਤਾ ਅਟੈਕ, ਉੱਥੇ ਚੰਬੋਲੀ ਕਰਨ ਪ੍ਰਯਾਗ 'ਚ ਕਰਤਾ। ਸੋ ਮੈਂ ਸਮਝਦਾ ਵੀ ਸਾਨੂੰ ਸਾਡਾ ਇੱਕ ਵੱਡਾ ਤਬਕਾ ਸ਼ਾਇਦ ਇਹ ਜਿਹੜੀਆਂ ਐਂਟਰੀ ਕੇਸਿਸ ਨੇ ਉਸ ਤੋਂ ਬੇਖਬਰ ਹੈ, ਸਮਝਣਾ ਨਹੀਂ ਚਾਹੁੰਦਾ, ਆਪਣੇ ਕੰਮ ਤੇ ਲੱਗੇ ਹੋਏ ਨੇ ਇੱਧਰ ਉੱਧਰ। ਜਿਹੜਾ ਬਹੁਤ ਸਾਰਾ ਪਾਰਟ ਹੈ ਜਿਹੜਾ ਪੋਲੀਟੀਕਲ ਸਾਡਾ ਭਵਿੱਖ ਹੈ ਉਸ ਬਾਰੇ ਸਜਗ ਨਹੀਂ ਨੇ। ਇਹ ਇੱਕ ਬੜੀ ਅਫਸੋਸ ਦੀ ਗੱਲ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਡਮੁੱਲੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਮੇਰੇ ਕੋਲ ਜਿਹੜੇ ਅਪੀਅਰ ਨਹੀਂ ਹੋ ਰਹੇ TV 84 ਦੇ ਜਿਹੜੇ ਆਪਣੇ ਰੈਗੂਲਰ ਜਿਹੜੇ ਮੈਸੇਜ ਨੇ, ਸੋ TV 84 USA ਵਾਲੇ ਮੈਂ ਮੈਸੇਜ ਪਹਿਲਾਂ ਪਿਕ ਕਰਾਂਗੀ। ਔਰ ਧਰਮ ਸਿੰਘ ਜੀ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸੁਲੱਖਣ ਸਿੰਘ ਜੀ ਵੀ ਖਾਲਸਾ ਰੈਫਰੈਂਡਮ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਜਿਹੜੇ ਨੇ ਵਾਹਿਗੁਰੂ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਹੱਲ ਖਾਲਿਸਤਾਨੀ ਹੈ ਔਰ ਪੰਜਾਬ ਦੇ ਲਈ। ਔਰ ਜਗਪਾਲ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਜੀ ਵੀ, ਸੰਧੂ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਐਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਟੋਨੀ ਟੀਨਸਾ ਜੀ ਵੀ ਫਤਿਹ। ਸੁਖਜੀਵਨ ਬੱਚੂ ਥੈਂਕਸ ਕਹਿੰਦੇ ਨੇ। ਔਰ ਸਤਨਾਮ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਫਤਿਹ। ਰਾਮ ਸਿੰਘ ਜੀ ਵੀ ਫਤਿਹ। ਹੁਸਕੇ ਜੀ ਵੀ ਕਹਿੰਦੇ ਇਹ ਤਾਂ ਇਹਨਾਂ ਦੇ ਕਹਿੰਦੇ ਗੁਣ ਨੇ। ਸੋ ਇਹਨਾਂ ਬੇਈਮਾਨੀ ਕੀ ਕਹਿੰਦੇ ਨੇ, ਦੰਭਪੁਣਾ, ਝੂਠ ਐਂਡ
ਧੋਖਾਧੜੀ ਇਸ ਦੇ ਹੀ ਇਹ ਕਹਿੰਦੇ ਮਾਹਿਰ ਨੇ। ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਖਾਨ ਬਨਾਰਸੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਫਿਰ ਕਹਿੰਦੇ ਨੇ ਜਸਟ ਨਾਓ TV 84 ਅਫੀਸ਼ੀਅਲ ਸਡਨਲੀ ਐਂਡਡ। ਹਾਂ ਮੈਨੂੰ ਇਦਾਂ ਹੀ ਹੋਇਆ ਨਾ, ਤਾਂ ਹੀ ਮੈਂ ਪਿਕ ਨਹੀਂ ਕੀਤੇ, ਮੈਸੇਜ ਹੈ ਹੀ ਨਹੀਂ, ਅਪੀਅਰ ਹੀ ਨਹੀਂ ਹੋ ਰਿਹਾ। ਔਰ ਜੋਗਿੰਦਰ ਸਿੰਘ ਜੀ ਵੀ ਔਰ ਨਾਸਰ ਚੌਧਰੀ ਕਹਿੰਦੇ ਬ੍ਰਾਹਮਣ ਡਰਪੋਕ ਹਨ, ਉਹ ਸਿਰਫ ਅੱਗ ਲਗਾਉਂਦੇ ਹਨ ਅਤੇ ਧੋਖਾ ਕਰਦੇ ਹਨ। ਹਾਂਜੀ ਤੁਹਾਨੂੰ ਅਪੀਅਰ ਹੋ ਰਹੇ ਨੇ? ਨਹੀਂ ਸਡਨਲੀ ਤਾਂ ਹੀ ਨਾ ਉਹਨਾਂ ਨੇ ਨਾਸਰ ਚੌਧਰੀ ਜੀ ਹੋਰਾਂ ਨੇ ਕਿਹਾ ਕਿ ਸਡਨਲੀ ਜਿਹੜਾ ਉਹ ਸ਼ਟ ਆਫ ਹੋ ਗਿਆ। ਸੋ ਇਸ ਲਈ ਆਪਾਂ ਤੁਹਾਡੇ ਕੋਲ ਮਾਫੀ ਚਾਹੁੰਦੇ, ਮੇਬੀ ਟੈਕਨੀਕਲ ਪ੍ਰੋਬਲਮ ਔਰ ਸਮਥਿੰਗ ਐਲਸ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਰੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।